ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਵਰਾ 2015 ਦੀਆਂ ਕਾਫੀ ਸਾਰੀਆਂ ਘਟਨਾਵਾਂ ਨੇ ਸਿੱਖਾਂ ਦੇ ਹਿਰਦੇ ਵਾਰ-ਵਾਰ ਬਲੁੰਦਰੇ। ਪਹਿਲਾਂ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਆਪਣੀ ਮਨਮਰਜ਼ੀ ਦੇ ਨਾਲ ਸੋਧਾ ਸਾਹਿਬ ਨੂੰ ਮਾਫੀਨਾਮਾ ਦਿੰਦੇ ਹਨ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਅਤੇ ਇਸ ਤੋਂ ਬਾਅਦ ਕਿਵੇਂ ਆਪਣੇ ਗੁਰੂ ਦੇ ਹਤਿਆਰਿਆਂ ਨੂੰ ਸਜ਼ਾ ਦਿਵਾਉਣ ਦੇ ਲਈ ਸ਼ਾਂਤਮਈ ਧਰਨੇ ਦੇ ਕੇ ਬੈਠੇ ਸਿੱਖਾਂ ਤੇ ਅਕਾਲੀ ਸਰਕਾਰ ਦੇ ਵਫਾਦਾਰ ਪੁਲਿਸਿਆਂ ਨੇ ਗੋਲੀਆਂ ਚਲਾ ਕੇ ਕਈਆਂ ਨੂੰ ਜ਼ਖਮੀ ਕੀਤਾ ਅਤੇ 2 ਸਿੱਖ ਨੌਜਵਾਨਾਂ ਦੀਆਂ ਜਾਨਾਂ ਲਿੱਤੀਆਂ। ਇਹ ਵੀ ਸਾਡੇ ਸਾਹਮਣੇ ਹੈ। ਪੰਥਕ ਕਹਿਵਾਨ ਵਾਲੇ ਅਕਾਲੀ ਸਰਕਾਰ ਨੇ ਅੱਜ ਤੱਕ ਨਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਲੱਭੇ ਅਤੇ ਨਾ ਹੀ 2 ਸਿੱਖ ਨੌਜਵਾਨਾਂ ਦਾ ਕਤਲ ਕਰਨ ਵਾਲੇ ਪੁਲਿਸਿਆਂ ਸੰਬੰਧੀ ਕੋਈ ਕਾਰਵਾਈ ਕੀਤੀ। ਵਿਊਅਰਸ, ਪਰ ਹਿਊਮਨ ਰਾਈਟਸ ਜਥੇਬੰਦੀਆਂ ਨੇ ਜਸਟਿਸ ਮਾਰਕੇ ਕਾਟਜ਼ੂ ਨਾਲ ਮਿਲ ਕੇ ਇੱਕ ਕਮਿਸ਼ਨ ਜਨਵਰੀ 30, 31 ਅਤੇ ਫੈਬਰੀ 1 ਨੂੰ ਬਿਠਾਇਆ, ਜਿਸ ਦਾ ਨਾਮ ਸੀ ਜਸਟਿਸ ਕਾਟਜ਼ੂ ਕਮਿਸ਼ਨ। ਇਨ੍ਹਾਂ 3 ਦਿਨਾਂ ਦੀ ਪੂਰੀ ਕਾਰਵਾਈ ਨੂੰ ਅਤੇ ਸਿੱਖ ਸੰਗਤਾਂ ਦੀਆਂ ਸਟੇਟਮੈਂਟਸ ਨੂੰ ਸਿੱਖ ਸਿਆਸਤ ਦੀ ਟੀਮ ਨੇ ਕਵਰ ਕੀਤਾ। ਇਹ ਜਿਹੜੀ ਪੂਰੀ ਡਾਕੂਮੈਂਟਰੀ ਹੈ, ਇਸ ਦੇ ਪਹਿਲੇ ਪਾਰਟ ਨੂੰ ਅਸੀਂ ਦਿਨ ਐਤਵਾਰ ਸ਼ਾਮ ਨੂੰ 7 ਵਜੇ ਟੀਵੀ 84 ਤੇ ਦਿਖਾ ਰਹੇ ਹਾਂ। ਅੱਜ ਅਸੀਂ ਇਸ ਪੂਰੀ ਘਟਨਾਕ੍ਰਮ ਸੰਬੰਧੀ ਸਿੱਖ ਸਿਆਸਤ ਦੇ ਐਡੀਟਰ ਸਰਦਾਰ ਪਰਮਜੀਤ ਸਿੰਘ ਗਾਜ਼ੀ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਵੀਰ ਜੀ, ਅੱਜ ਅਸੀਂ ਇਸ ਮੁੱਦੇ ਤੇ ਹੀ ਵਿਸ਼ੇਸ਼ ਤੁਹਾਡੇ ਕੋਲ ਜਾਣਕਾਰੀ ਲੈਣਾ ਚਾਹਾਂਗੇ। ਜਿਸ ਤਰ੍ਹਾਂ ਕਾਟਜ਼ੂ ਦਾ ਕਮਿਸ਼ਨ ਸੀਗਾ, ਉਸ ਦੀ ਸੁਣਵਾਈ ਤਾਂ ਜਨਵਰੀ 30, 31 ਅਤੇ ਫੈਬਰੀ 1 ਨੂੰ ਹੁੰਦੀ ਹੈ, ਪਰ ਜਿਸ ਤਰ੍ਹਾਂ ਸਿੱਖ ਸਿਆਸਤ ਨੇ ਅਕਤੂਬਰ ਤੋਂ ਲੈ ਕੇ ਜਨਵਰੀ ਤੱਕ ਆਪਣੇ ਬੇਸ ਤੇ ਪੂਰੀ ਘਟਨਾਕ੍ਰਮ ਸੰਬੰਧੀ ਇੱਕ ਸਪੈਸ਼ਲ ਇਨਫੋਰਮੇਸ਼ਨ ਇਕੱਠੀ ਕੀਤੀ ਹੈ। ਅੱਜ ਅਸੀਂ ਸਭ ਤੋਂ ਪਹਿਲਾਂ ਇਸ ਬਾਰੇ ਜਾਣਕਾਰੀ ਲੈਣਾ ਚਾਹਾਂਗੇ ਕਿ ਇਹ ਸਪੈਸ਼ਲ ਇਨਫੋਰਮੇਸ਼ਨ ਕੀ ਸੀਗੀ, ਕਿਹੜੀਆਂ ਲੋਕਾਂ ਨੇ ਸਟੇਟਮੈਂਟ ਦਿੱਤੀਆਂ, ਓਵਰਆਲ ਇਸ ਜਿਹੜੀ ਪੂਰੀ 3 ਮਹੀਨੇ ਦੀ ਕਾਰਵਾਈ ਹੈ, ਇਸ ਦਾ ਵੇਰਵਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਹਾਂਜੀ, ਦੇਖੋ, ਬਿਲਕੁਲ ਅਸੀਂ ਸਭ ਤੋਂ ਪਹਿਲਾਂ ਅਕਤੂਬਰ ਦੇ ਵਿੱਚ ਜਦੋਂ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਜੀ, ਤੇ ਉਸ ਤੋਂ ਕੁਝ ਦਿਨ ਬਾਅਦ ਬੈਬਲ ਕਲਾ ਪਿੰਡ ਬਰਗਾੜੀ ਉੱਥੇ ਦਾ ਦੌਰਾ ਅਸੀਂ ਕੀਤਾ ਸੀਗਾ। ਜਾ ਕੇ ਉੱਥੇ ਦੇ ਹਾਲਾਤ ਦੇਖੇ, ਲੋਕਾਂ ਨੂੰ ਮਿਲੇ। ਸਾਡੇ ਵਾਸਤੇ ਉਦੋਂ ਇਹ ਗੱਲ ਸੀ ਕਿ ਸਾਨੂੰ ਆਪਣੀ ਥਾਂ ਦੇ ਉੱਪਰ ਬੈਠਿਆਂ ਨੂੰ ਲਗਭਗ ਸਾਰਿਆਂ ਨੂੰ ਇਹ ਜਾਣਕਾਰੀ ਸੀਗੀ ਕਿ ਉਹਨਾਂ ਨੇ ਬਠਿੰਡਾ ਕੋਟਕਪੂਰਾ ਸੜਕ ਹੈ ਜਿਹੜੀ ਮੁੱਖ ਸੜਕ, ਉਹ ਬੰਦ ਕੀਤੀ ਹੋਈ ਸੀ ਜਦੋਂ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਹਾਂਜੀ, ਪਰ ਉੱਥੇ ਗਏ ਜਦੋਂ ਅਸੀਂ ਤਾਂ ਉਹਨਾਂ ਨੇ ਉਹ ਜਗ੍ਹਾ ਦਿਖਾਈ ਤੇ ਉਹਨਾਂ ਨੇ ਦੱਸਿਆ ਵੀ ਅਸਲ ਦੇ ਵਿੱਚ ਉਹ ਬਠਿੰਡਾ ਕੋਟਕਪੂਰਾ ਸੜਕ ਦੇ ਉੱਪਰ ਨਹੀਂ ਸੀਗੇ ਜਦੋਂ ਗੋਲੀਬਾਰੀ ਦੀ ਘਟਨਾ ਵਾਪਰੀ ਆ। ਉਹ ਜਿਹੜੀ ਬੈਬਲ ਕਲਾ ਪਿੰਡ ਨੂੰ ਲਿੰਕ ਸੜਕ ਜਾਂਦੀ ਸੀ ਛੋਟੀ, ਹਾਂਜੀ, ਉਸ ਸੜਕ ਦੇ ਉੱਪਰ ਸੀਗੇ। ਬਠਿੰਡਾ ਕੋਟਕਪੂਰਾ ਸੜਕ ਜਿਹੜੀ ਆ ਉਹ ਪਹਿਲਾਂ ਹੀ ਖਾਲੀ ਸੀ, ਉਹ ਚੱਲ ਰਹੀ ਸੀਗੀ। ਓਕੇ, ਸੋ ਇਹ ਇੱਕ ਕਾਫੀ ਨਵਾਂ ਤੱਥ ਸੀਗਾ ਉਦੋਂ ਸਾਡੇ ਸਾਹਮਣੇ। ਉਸ ਤੋਂ ਬਾਅਦ ਜਦੋਂ ਫਿਰ ਕਾਫੀ ਇਹ ਜਾਣਕਾਰੀ ਜਿਹੜੀ ਆ ਉਹ ਜਨਤਕ ਹੋਈ ਕਿ ਉਹ ਮੁੱਖ ਸੜਕ ਜਿਹੜੀ ਆ ਉਹ ਵੀ ਬਿਲਕੁਲ ਖਾਲੀ। ਉਹ ਕਹਿੰਦੇ ਕਿ ਅਸੀਂ ਛੱਡੀ ਹੋਈ ਤਾਂ ਆਪਣੇ ਪਿੰਡ ਵਾਲੀ ਸੜਕ ਦੇ ਉੱਪਰ ਬੈਠੇ ਹੋਏ ਸੀਗੇ ਜੀ। ਤੇ ਉਸ ਤੋਂ ਪਹਿਲਾਂ ਮਤਲਬ ਉਹਨਾਂ ਨੇ ਦੱਸਿਆ ਵੀ ਪਹਿਲਾਂ ਪੁਲਿਸ ਆਈ ਆ, ਉੱਥੋਂ ਅਰੈਸਟ ਕਰਕੇ ਲੈ ਕੇ ਗਈ। ਸੋ ਕਾਫੀ ਡਿਟੇਲ ਦੇ ਵਿੱਚ ਉੱਥੇ ਜਿਹੜੇ ਮੌਕੇ ਤੇ ਹਾਜ਼ਰ ਲੋਕ ਸੀਗੇ ਉਹਨਾਂ ਨੇ ਉਹ ਸਾਰੀ ਗੱਲਬਾਤ ਉਦੋਂ ਹੀ ਦੱਸ ਰਹੇ ਸੀ। ਔਰ ਅਸੀਂ ਉਸ ਸਮੇਂ ਜਿਹੜੀ ਗੱਲਬਾਤ ਉਹਨਾਂ ਦੇ ਨਾਲ ਹੋਈ ਉਹ ਆਪਣੀ ਇਸ ਦਸਤਾਵੇਜ਼ੀ ਰਿਪੋਰਟ ਦੇ ਵਿੱਚ ਵੀ ਸ਼ਾਮਲ ਕੀਤੀ ਹੈ। ਤੁਸੀਂ ਦੇਖੋਗੇ ਕਿ ਉਹ ਅਕਤੂਬਰ ਦੇ ਵਿੱਚ ਹੀ ਨਾਂ ਲੈ ਕੇ ਪੁਲਿਸ ਪਾਰਟੀ ਦਾ, ਅਫਸਰਾਂ ਦਾ, ਕਿ ਫਲਾਣੇ ਆਫਿਸਰ ਨੇ ਆਏ, ਉਹ ਸਾਰੀ ਗੱਲਬਾਤ ਉਹ ਲੋਕ ਦੱਸ ਰਹੇ ਨੇ। ਹਾਂਜੀ, ਤੇ ਪਰ ਹੈਰਾਨੀ ਦੀ ਗੱਲ ਆ ਕਿ ਉਸ ਤੋਂ ਬਾਅਦ ਦੇ ਵਿੱਚ ਜਦੋਂ ਗਵਰਨਮੈਂਟ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਉਂਦੀ ਆ, ਉਹ 3 ਮਹੀਨੇ ਦੀ ਉਹਦੀ ਮਿਆਦ ਹੈ ਜੀ। ਉਹ 3 ਮਹੀਨੇ ਦੇ ਵਿੱਚ ਆਪਣੀ ਜਾਂਚ ਵੀ ਸ਼ੁਰੂ ਨਹੀਂ ਕਰਦਾ। ਹਾਂਜੀ, ਔਰ ਉਹ ਜਾਂਚ ਜਿਹੜੀ ਹੁਣ ਗਵਾਹਾਂ ਦੇ ਬਿਆਨ ਵਗੈਰਾ ਨੇ ਉਹ ਅਜੇ ਵੀ ਉਹ ਰਿਕਾਰਡ ਕਰ ਰਹੇ ਆ। ਉਹ ਪਤਾ ਨਹੀਂ ਕਦੋਂ ਰਿਪੋਰਟ ਆਊਗੀ ਜਾਂ ਕੀ ਹੋਊਗਾ ਜੀ। ਤੋ ਇਸ ਤਰ੍ਹਾਂ ਦੀ ਜਾਣਕਾਰੀ ਜਿਹੜੀ ਆ ਉਹ ਪਹਿਲੇ ਪੜਾਅ ਦੇ ਉੱਪਰ ਮਿਲੇ ਸੀ। ਉਸ ਤੋਂ ਬਾਅਦ ਦੇ ਵਿੱਚ ਜਦੋਂ ਬਰਗਾੜੀ ਦੇ ਉੱਪਰ ਸਮਾਗਮ ਸੀਗਾ, ਸ਼ਹੀਦੀ ਸਮਾਗਮ, ਉਸ ਸਮੇਂ ਵੀ ਅਸੀਂ ਭਾਈ ਗੁਰਜੀਤ ਸਿੰਘ ਹੋਣਾ ਦੇ, ਭਾਈ ਕ੍ਰਿਸ਼ਨ ਭਗਵਾਨ ਸਿੰਘ ਹੋਣਾ ਦੇ ਘਰ ਗਏ। ਪਹਿਲੇ ਦੌਰੇ ਦੇ ਦੌਰਾਨ ਵੀ ਉਹਨਾਂ ਦੇ ਘਰਾਂ ਦੇ ਵਿੱਚ ਗਏ ਸੀਗੇ ਔਰ ਉਸ ਸਮੇਂ ਵੀ ਕਾਫੀ ਜਾਣਕਾਰੀ ਜਿਹੜੀ ਹੈ ਕੁਝ ਗਵਾਹਾਂ ਦੇ ਬਿਆਨ ਵਗੈਰਾ ਇਕੱਤਰ ਕੀਤੇ ਸੀਗੇ। ਔਰ ਤੀਸਰਾ ਜਿਹੜਾ ਆ ਉਹ ਮੁੱਖ ਰੂਪ ਦੇ ਵਿੱਚ ਜਦੋਂ ਜਨਵਰੀ ਅਖੀਰ ਦੇ ਵਿੱਚ ਜਸਟਿਸ ਮਾਰਕੰਡੇ ਕਾਟਜ਼ੂ ਦੇ ਵੱਲੋਂ ਜਿਹੜਾ ਉਹਨਾਂ ਦੀ ਅਗਵਾਈ ਦੇ ਵਿੱਚ ਲੋਕ ਕਮਿਸ਼ਨ ਬਣਿਆ ਹੈ, ਉਹਦੇ ਵੱਲੋਂ ਸੁਣਵਾਈ ਕੀਤੀ ਜਾ ਰਹੀ ਸੀ। ਸੋ ਉਸ ਸੁਣਵਾਈ ਦੇ ਦੌਰਾਨ ਵੀ ਸਾਡੀ ਟੀਮ ਜਿਹੜੀ ਆ ਉਹ ਉੱਥੇ ਹਾਜ਼ਰ ਰਹੀ ਔਰ ਉਹ ਜਿੰਨੀਆਂ ਵੀ ਗਵਾਹੀਆਂ ਹੋਈਆਂ ਉਹ ਵੀ ਅਸੀਂ ਉਹਨਾਂ ਦੀ ਕਮਿਸ਼ਨ ਦੀ ਇਜਾਜ਼ਤ ਦੇ ਨਾਲ ਉਹਨਾਂ ਦੀ ਵੀਡੀਓਗ੍ਰਾਫੀ ਜਿਹੜੀ ਆ ਉਹ ਕੀਤੀ। ਸੋ ਇਸ
ਸਮੁੱਚੀ ਜਾਣਕਾਰੀ ਦੇ ਆਧਾਰ ਦੇ ਉੱਪਰ ਇਹਨਾਂ ਤਿੰਨਾਂ ਪੜਾਵਾਂ ਦੇ ਦੌਰਾਨ ਜਿਹੜੀ ਜਾਣਕਾਰੀ ਇਕੱਤਰ ਕੀਤੀ ਗਈ ਸੀ ਉਹਨੂੰ ਮਿਲਾ ਕੇ ਇਹ ਦਸਤਾਵੇਜ਼ੀ ਰਿਪੋਰਟ ਜਿਹੜੀ ਆ ਉਹ ਤਿਆਰ ਕੀਤੀ ਗਈ ਹੈ। ਓਕੇ ਜੀ, ਤੇ ਵੀਰ ਜੀ ਜਿਸ ਤੁਸੀਂ ਗੱਲ ਕੀਤੀ ਕਿ ਹੁਣ ਇਹ ਨਵਾਂ ਤੱਥ ਸਾਹਮਣੇ ਆਇਆ ਕਿ ਬਹਿਬਲਾ ਕਲਾ ਜਿਹੜਾ ਪਿੰਡ ਦਾ ਰੋਡ ਲਿੰਕ ਕਰਦੀ ਹੈ ਉੱਥੇ ਸਭ ਕੁਝ ਹੋਇਆ ਹੈ। ਜਿਹੜੀ ਪੁਲਿਸ ਦੀ FIR ਸੀ ਕਿ ਉਸ ਦੇ ਵਿੱਚ ਵੀ ਸੇਮ ਹੀ ਤੱਥ ਨੇ ਕਿ ਉਸ ਦੇ ਵਿੱਚ ਡਿਫਰੈਂਟ FIR ਦੇ ਵਿੱਚ ਡਿਫਰੈਂਟ ਚੀਜ਼ਾਂ? ਪੁਲਿਸ ਦੀ ਰਿਪੋਰਟ ਦਾ ਇਹ ਹੈ ਕਿ ਪਹਿਲਾਂ ਤਾਂ ਉਹਨਾਂ ਨੇ ਜਿਹੜੀ ਰਿਪੋਰਟ ਲਿਖੀ ਹੋਈ FIR ਲਿਖੀ ਹੋਈ ਸੀ ਉਹ ਅਸਲ ਦੇ ਵਿੱਚ ਪੁਲਿਸ ਪਿੰਡ ਵਾਲਿਆਂ ਦੇ ਖਿਲਾਫ ਸੀਗੀ। ਓਕੇ। FIR ਨੰਬਰ 129 ਹੈ, ਬਾਜਾਖਾਨਾ ਪੁਲਿਸ ਸਟੇਸ਼ਨ ਹੈ। ਹਾਂਜੀ। ਉੱਥੇ ਉਹਨਾਂ ਪਿੰਡ ਦੇ ਲੋਕਾਂ ਦੇ ਖਿਲਾਫ ਹੀ FIR ਦਰਜ ਕੀਤੀ ਗਈ ਸੀ। ਫਿਰ ਜਿਸ ਸਮੇਂ 17 ਅਕਤੂਬਰ ਨੂੰ ਇਹਨਾਂ ਨੇ ਕੇਸ ਵਾਪਸ ਲਏ ਨੇ, ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਅਸੀਂ ਸਾਰੇ ਕੇਸ ਵਾਪਸ ਲੈ ਰਹੇ ਹਾਂ ਔਰ ਭਾਈ ਪੰਚਪ੍ਰੀਤ ਸਿੰਘ ਤੇ ਹੋਰ ਸਾਰਿਆਂ ਨੂੰ ਰਿਹਾ ਕੀਤਾ ਆ ਜੀ। तो ਉਦੋਂ ਇਹਨਾਂ ਨੇ ਉਹ FIR ਜਿਹੜੀ ਆ ਉਹ ਵਾਪਸ ਲੈ ਲਈ ਸੀ। ਹਾਂਜੀ। ਉਸ ਤੋਂ ਬਾਅਦ ਦੇ ਵਿੱਚ ਕਾਫੀ ਦਬਾਅ ਦੇ ਚੱਲਦਿਆਂ ਇਹਨਾਂ ਨੇ 130 ਨੰਬਰ FIR ਜਿਹੜੀ ਆ ਉਹ ਪੁਲਿਸ ਦੇ ਖਿਲਾਫ ਰਜਿਸਟਰ ਕੀਤੀ ਹੈ ਜੀ। ਔਰ ਉਹਦੀ ਲਗਾਤਾਰ ਚੈੱਕ ਕਰਦੇ ਰਹੇ ਆ। ਉਹ FIR ਜਿਹੜੀ ਆ 129 ਨੰਬਰ FIR ਫਰੀਦਕੋਟ ਪੁਲਿਸ ਦੀ ਵੈਬਸਾਈਟ ਦੇ ਉੱਪਰੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਜੀ। ਔਰ ਅਸੀਂ ਆਪਣੀ ਸਿੱਖ ਸਿਆਸਤ ਦੇ ਰਾਹੀਂ 2-3 ਵਾਰ ਇਹ ਗੱਲ ਮੀਡੀਆ ਦੇ ਵਿੱਚ ਵੀ ਲਿਆਂਦੀ, ਮਤਲਬ ਲੋਕਾਂ ਦੇ ਵਿੱਚ ਲੈ ਕੇ ਗਏ ਆ ਖਬਰ ਦੇ ਰੂਪ ਦੇ ਵਿੱਚ। 130 ਨੰਬਰ ਜਿਹੜੀ FIR ਹੈ ਜਿਹੜੀ ਪੁਲਿਸ ਵਾਲਿਆਂ ਦੇ ਖਿਲਾਫ ਹੈ ਉਹ ਵੈਬਸਾਈਟ ਦੇ ਉੱਪਰ ਇਹਨਾਂ ਨੇ ਨਹੀਂ ਪਾਈ ਹੋਈ, ਉੱਥੋਂ ਤੁਸੀਂ ਦੇਖ ਨਹੀਂ ਸਕਦੇ। ਸੋ ਇਸ ਗੱਲ ਦਾ ਜ਼ਿਕਰ ਜੋ ਲਿੰਕ ਰੋਡ ਦੇ ਉੱਪਰ ਸੀ ਜਾਂ ਨਹੀਂ ਉਹ FIR ਦੇਖ ਕੇ ਜਿਹੜਾ ਆ ਉਹ ਪਤਾ ਲੱਗ ਸਕਦਾ। ਓਕੇ। ਤੇ ਹੁਣ ਮੇਰੇ ਖਿਆਲ ਦੇ ਵਿੱਚ ਜਸਟਿਸ ਕਾਰਜੂ ਹੁਣ ਨੇ ਜਦੋਂ ਕੀਤੀ ਹੈ ਤਾਂ ਜ਼ਾਹਰ ਦੀ ਗੱਲ ਆ ਉਹਨਾਂ ਦੇ ਕੋਲ ਇਸ FIR ਦੀ ਰਿਪੋਰਟ ਵਗੈਰਾ ਲਈ ਹੋਊਗੀ ਉਹਨਾਂ ਨੇ ਜਾਂ ਮਨੁੱਖੀ ਅਧਿਕਾਰ ਸੰਗਠਨਾਂ ਨੇ ਉਹਨਾਂ ਕੋਲੋਂ ਲੈ ਕੇ ਅਸੀਂ ਦੱਸ ਸਕਦੇ ਜੀ। ਜੀ ਤੇ ਵੀਰ ਜੀ ਅਸੀਂ ਗੱਲ ਕੀਤੀ ਕਿ ਪਹਿਲਾਂ ਜੋਰਾ ਕਮਿਸ਼ਨ ਬਣਾਇਆ ਗਿਆ ਸੀਗਾ ਪਰ ਉਹ ਤਾਂ ਇੱਕ ਸਿੱਖਾਂ ਦੇ ਲਈ ਕੋਝਾ ਮਜ਼ਾਕ ਸੀ ਬਿਕੋਜ਼ ਉਸ ਦੇ ਵਿੱਚ ਕੁਝ ਵੀ ਸਾਹਮਣੇ ਨਹੀਂ ਆਇਆ, ਨਾ ਹੀ ਉਹਨਾਂ ਨੇ ਕੋਈ ਤੱਥ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ, ਨਾ ਹੀ ਕੁਝ ਕੀਤਾ ਉਹਨਾਂ ਨੇ। ਪਰ ਜਿਸ ਤਰ੍ਹਾਂ ਹੁਣ ਮਾਰਕੰਡੇ ਕਾਛੋਵਾਲ ਜਿਹੜਾ ਕਾਛੋ ਕਮਿਸ਼ਨ ਬਣਾਇਆ ਗਿਆ ਸੀਗਾ ਬਾਕੀ ਹਿਊਮਨ ਰਾਈਟਸ ਜਥੇਬੰਦੀਆਂ ਦੇ ਨਾਲ ਮਿਲ ਕੇ, ਇਹਦੇ 3 ਦਿਨ ਕਾਰਵਾਈ ਹੋਈ ਹੈ। ਇਹ ਕਾਰਵਾਈ ਕਿਵੇਂ ਰਹੀ? ਸਿੱਖ ਸਿਆਸਤ ਦਾ ਪਰਸਨਲ ਐਕਸਪੀਰੀਅੰਸ ਵੀ ਸਾਨੂੰ ਉਸ ਬਾਰੇ ਵੀ ਦੱਸੋ। ਹਾਂਜੀ ਬਿਲਕੁਲ। ਦੇਖੋ ਪਹਿਲੇ ਦਿਨ ਤਾਂ ਜਸਟਿਸ ਕਾਰਜੂ ਉਹਨਾਂ ਨੇ ਜਗ੍ਹਾ ਦਾ ਦੌਰਾ ਕੀਤਾ ਔਰ ਉਹਨਾਂ ਨੇ ਗਵਾਹਾਂ ਦੇ ਨਾਲ ਜਾਂ ਵਿਕਟਿਮਾਂ ਦੇ ਜਿਹੜੇ ਪਰਿਵਾਰ ਸੀਗੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ। ਓਕੇ। ਤੇ ਸਾਨੂੰ ਇਹ ਵੀ ਉਹਨਾਂ ਨੇ ਦੱਸਿਆ, ਐਡਵੋਕੇਟ ਅਮਰ ਸਿੰਘ ਚਾਹਲ ਉਹਨਾਂ ਨੇ ਵੀ ਕਿਹਾ ਕਿ ਉਹ ਨਿੱਜੀ ਰੂਪ ਦੇ ਵਿੱਚ ਜਸਟਿਸ ਜੋਰਾ ਸਿੰਘ ਉਹਨਾਂ ਨੂੰ ਵੀ ਮਿਲ ਕੇ ਆਏ ਸੀ ਤੇ ਉਹਨਾਂ ਨੂੰ ਕਿਹਾ ਸੀ ਕਿ ਇਸ ਤਰ੍ਹਾਂ ਇੱਕ ਪਬਲਿਕ ਕਮਿਸ਼ਨ ਸੁਣਵਾਈ ਕਰ ਰਿਹਾ ਔਰ ਉਸ ਦਿਨ ਸਾਰੇ ਬੰਦਿਆਂ ਨੇ ਆ ਕੇ ਗਵਾਹੀਆਂ ਜਿਹੜੀਆਂ ਨੇ ਉਹ ਆਪਣੀਆਂ ਦਰਜ ਕਰਵਾਉਣੀਆਂ ਔਰ ਤੁਸੀਂ ਵੀ ਆਓ ਤੇ ਅਸੀਂ ਤੁਹਾਨੂੰ ਪੂਰਾ ਸਹਿਯੋਗ ਕਰਾਂਗੇ, ਤੁਸੀਂ ਵੀ ਆਪਣੀਆਂ ਨਾਲ ਗਵਾਹੀਆਂ ਜਿਹੜੀਆਂ ਨੇ ਜੀ ਉਹ ਨੋਟ ਕਰ ਲਓ। ਪਰ ਉਹਨਾਂ ਨੇ ਕਿਹਾ ਕਿ ਨਹੀਂ ਸਾਡੇ ਫੰਡਾਂ ਘਾਟ ਆ, ਸਾਡੇ ਕੋਲ ਸਟੈਨੋ ਨਹੀਂ ਹੈਗਾ। ਉਹ ਸਾਰੀ ਗੱਲਬਾਤ ਅਸੀਂ ਐਡਵੋਕੇਟ ਅਮਰ ਸਿੰਘ ਚਾਹਲ ਹੋਣਾ ਕੋਲੋਂ ਲੈ ਕੇ ਪਾਈ ਹੋਈ ਹੈ, ਜੋ ਵੀ ਜਸਟਿਸ ਜੋਰਾ ਸਿੰਘ ਹੋਣਾ ਨੇ ਜਵਾਬ ਦਿੱਤਾ ਉਹ ਨਹੀਂ ਆਏ। ਇਹਨਾਂ ਵੱਲੋਂ ਪੁਲਿਸ ਤੇ ਪ੍ਰਸ਼ਾਸਨ ਨੂੰ ਵੀ ਆਪਣਾ ਪੱਖ ਪੇਸ਼ ਕਰਨ ਦੇ ਲਈ ਨੋਟਿਸ ਜਿਹੜੇ ਆ ਉਹ ਭੇਜੇ ਗਏ ਜੀ, ਪਰ ਕੋਈ ਵੀ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਨਹੀਂ ਆਇਆ। ਤਾਂ ਫਿਰ ਅਗਲੇ ਦਿਨ ਇਹਨਾਂ ਨੇ ਜਿਹੜੀ ਆ ਉਹ ਓਪਨ ਸੁਣਵਾਈ ਸੀ ਗੁਰਦੁਆਰਾ ਦੇ ਵਿੱਚ ਇੱਕ ਬਾਹਰ ਬਰਾਂਡੇ ਦੇ ਵਿੱਚ ਉਹਨਾਂ ਨੇ ਆਪਣਾ ਲਾ ਕੇ ਟੇਬਲ ਔਰ ਉੱਥੇ ਬਕਾਇਦਾ ਜਿਸ ਤਰ੍ਹਾਂ ਪ੍ਰੋਪਰ ਅਦਾਲਤ ਦੀ ਕਾਰਵਾਈ ਚੱਲਦੀ ਹੈ ਔਰ ਉਹਨਾਂ ਨੂੰ ਅਸਿਸਟ ਕਰਦੇ ਸੀਗੇ ਜਸਟਿਸ ਮਾਰਕੰਡੇ ਕਾਰਜੂ, ਉਹਨਾਂ ਨੂੰ ਸਾਬਕਾ DGP ਸ਼ਸ਼ੀਕਾਂਤ ਤੇ ਕੋਈ ਹੋਰ ਵਕੀਲ ਸਾਹਿਬਾਨ ਵੀ ਸੀਗੇ ਔਰ ਉੱਥੇ ਉਹਨਾਂ ਨੇ ਕੁਝ ਇੱਕ ਜਿਹੜੇ ਗਵਾਹ ਸੀ ਉਹਨਾਂ ਨੇ ਪਹਿਲਾਂ ਆਪਣੇ ਐਫੀਡੇਵਿਟ ਲਿਖਵਾਏ ਹੋਏ ਸੀ, ਉਹਨਾਂ ਨੇ ਐਫੀਡੇਵਿਟ ਦਿੱਤੇ ਪਰ ਉਹ ਜਸਟਿਸ ਕਾਰਜੂ ਨੇ ਪਹਿਲਾਂ ਹੀ ਕਿਹਾ ਕਿ ਅਸੀਂ ਕਿਸੇ ਦੇ ਵੀ ਦਿੱਤੇ ਹੋਏ ਬਿਆਨ ਨੂੰ ਬਲਾਈਂਡਲੀ ਜਿਹੜਾ ਆ ਉਹਦੇ ਤੇ ਯਕੀਨ ਕਰਾਂਗੇ। ਤਾਂ ਉਹਨਾਂ ਨੇ ਫਿਰ ਉਹਨਾਂ ਨੂੰ ਕਾਊਂਟਰ ਕੁਐਸਚਨ ਵੀ ਕੀਤੇ, ਪੁੱਛਿਆ ਕਿ ਤੁਸੀਂ ਘਟਨਾ ਦੇ ਵਿੱਚ ਸੀਗੇ, ਕੀ ਕਰ ਰਹੇ ਸੀ ਉੱਥੇ। ਤੇ ਜਾਂ ਇੱਕ ਵਿਅਕਤੀ ਨੇ ਜਿਸ ਤਰ੍ਹਾਂ ਇਹ ਦਿੱਤਾ ਹੋਇਆ ਸੀਗਾ ਕਿ ਉਹਨਾਂ ਨੇ ਪੁਲਿਸ ਵਾਲਿਆਂ ਦੇ ਨਾਂ ਲਏ ਸੀ ਕਿ ਇਹ ਪੁਲਿਸ ਵਾਲੇ ਸੀ, ਉਹ ਕਹਿੰਦੇ ਤੁਸੀਂ ਕਿਸ ਤਰ੍ਹਾਂ ਜਾਣਦੇ ਹੋ ਕਿ ਇਹੀ ਪੁਲਿਸ ਵਾਲੇ ਸੀਗੇ। ਤੇ ਇਸ ਤਰ੍ਹਾਂ ਉਹਨਾਂ ਨੇ ਪੂਰੀ ਆਪਣੀ ਜੋ ਵੀ ਇੱਕ ਕਾਰਵਾਈ ਹੁੰਦੀ ਹੈ ਜਿੱਥੇ ਕਿਤੇ ਵੀ ਉਹਨਾਂ ਨੂੰ ਗਵਾਹ ਦੇ ਬਿਆਨ ਦੇ ਬਾਰੇ ਕੋਈ ਲੱਗਦਾ ਸੀਗਾ ਕਿ ਉਹ ਆਪਣਾ ਸਵਾਲ ਕਰਕੇ ਪੁੱਛਦੇ ਸੀ। ਸੋ ਇਸ ਤਰ੍ਹਾਂ ਦੇ ਨਾਲ ਇਹ ਸਮੁੱਚੀ ਕਾਰਵਾਈ ਜਿਹੜੀ ਆ ਉਹ ਚੱਲੀ ਆ ਔਰ ਹੁਣ ਜੋ ਰੀਸੈਂਟ ਅਪਡੇਟ ਸਾਨੂੰ ਮਿਲੀ ਹੈ ਜਿਹੜੀਆਂ ਧਿਰਾਂ ਦੇ ਵੱਲੋਂ ਜਿਹੜੀਆਂ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ ਦੇ ਵੱਲੋਂ ਇੱਕ ਮਿਸ਼ਨ ਸਥਾਪਿਤ ਕੀਤਾ ਗਿਆ ਸੀ ਉਹਨਾਂ ਦੇ ਵੱਲੋਂ ਉਹ ਲਗਭਗ ਜਸਟਿਸ ਕਾਰਜੂ ਉਹਨਾਂ ਨੇ ਰਿਪੋਰਟ ਹੈ ਜਿਹੜੀ ਆਪਣੀ ਉਹਦਾ ਆਖਰੀ ਪੜਾਅ ਦੇ ਉੱਪਰ ਹੈ ਔਰ ਆਉਂਦੇ ਦਿਨਾਂ ਦੇ ਦੌਰਾਨ ਉਹ ਰਿਪੋਰਟ ਵੀ ਜਿਹੜੀ ਆ ਉਹ ਜਨਤਕ ਕੀਤੀ ਜਾ ਸਕਦੀ ਹੈ।
ਓਕੇ ਸੁਵੀਰ ਜੀ, ਜਿਸ ਤਰ੍ਹਾਂ ਤੁਸੀਂ ਵੀ ਆਪਣੇ ਵੱਲੋਂ ਕਾਰਵਾਈ ਕੀਤੀ ਸਿੱਖ ਸਿਆਸਤ ਨੇ ਸਿੱਖਿਆ ਦੀ ਕੋਈ ਟੀਮ ਨੇ, ਔਰ ਜਿਸ ਤਰ੍ਹਾਂ ਜਸਟਿਸ ਕਾਚੂ ਨੇ ਵੀ ਇਹ ਪੂਰੀ ਕਾਰਵਾਈ ਕੀਤੀ, ਜੋ ਸੁਣਵਾਈ ਕੀਤੀ ਆ, ਇਸ ਦੇ ਵਿੱਚ ਕਾਫੀ ਸਾਰੇ ਜਿਹੜੇ ਗਵਾਹ ਨੇ ਉਹ ਸਾਹਮਣੇ ਆਏ ਨੇ ਕਿ ਇਹਨਾਂ ਗਵਾਹਾਂ ਦੇ ਵਿੱਚ ਕਿਸੇ ਨੇ ਇਸ ਚੀਜ਼ ਦੇ ਬਾਰੇ ਦੱਸਿਆ ਕਿ ਜਿਹੜੀ ਇਹ ਪੁਲਿਸ ਸੀਗੀ, ਆਈ ਨੋ ਕਿ ਉਹਨਾਂ ਨੇ ਤਸ਼ੱਦਦ ਤਾਂ ਕੀਤਾ ਹੈ, ਪਰ ਜਿਹੜੇ ਖੁੱਲੇ ਆਮ ਉਹਨਾਂ ਨੇ ਜਿਹੜੀਆਂ ਗੋਲੀਆਂ ਚਲਾਈਆਂ ਨੇ, ਔਰ ਜਿਸ ਦੇ ਵਿੱਚ 2 ਸਿੱਖ ਮਾਰੇ ਗਏ ਤੇ ਕਾਫੀ ਸਾਰੇ ਜ਼ਖਮੀ ਹੋਏ ਨੇ, ਇਹ ਕਿਸ ਦਬਾਅ ਥੱਲੇ ਆ ਕੇ ਜਾਂ ਫਿਰ ਕੀ ਸਿਚੁਏਸ਼ਨ ਨੂੰ ਵੇਖਦੇ ਹੋਏ ਇਹਨਾਂ ਨੇ ਚਲਾਈਆਂ ਨੇ? ਕੀ ਸਿਚੁਏਸ਼ਨ ਕੀ ਸੀ? ਉਹਨਾਂ ਨੇ ਤਾਂ ਇਹ ਗੱਲ ਜੋ ਉਹ ਦੱਸ ਰਹੇ ਨੇ, ਜੋ ਸਾਨੂੰ ਪਹਿਲੇ ਦਿਨ ਹੀ ਅਕਤੂਬਰ ਦੇ ਵਿੱਚ ਵੀ ਲੋਕਾਂ ਨੇ ਬਿਆਨ ਦਿੱਤੇ ਸੀ, ਉਸ ਸਮੇਂ ਕੁਝ ਇੱਕ ਅਸੀਂ ਜਿਹੜੀ ਆਮ ਗੱਲਬਾਤ ਕੀਤੀ ਸੀਗੀ, ਜਾ ਕੇ ਜੋ ਮੌਕੇ ਦੇ ਆਪਾਂ ਇੱਕ ਵਾਰ ਬੈਠ ਜਾਈਦਾ, ਬੈਠ ਕੇ ਜਿਹੜੀ ਗੱਲਬਾਤ ਸ਼ੁਰੂ ਹੁੰਦੀ ਆ, ਅਸੀਂ ਉਹ ਗੱਲਬਾਤ ਵੀ ਲਗਭਗ ਕੋਸ਼ਿਸ਼ ਕੀਤੀ ਸੀ ਕਿ ਅਸੀਂ ਰਿਕਾਰਡ ਕਰ ਸਕੀਏ, ਕਿਉਂਕਿ ਜਦੋਂ ਤੁਸੀਂ ਕਿਸੇ ਕੋਲੋਂ ਖਾਸ ਤੌਰ ਦੇ ਉੱਪਰ ਕੋਈ ਸਵਾਲ ਪੁੱਛਦੇ ਹੋ, ਉਹ ਥੋੜਾ ਸੋਚ ਕੇ ਉਹਦੇ ਚ ਮੈਨੂਪੂਲੇਸ਼ਨ ਜਾਂ ਇਸ ਤਰ੍ਹਾਂ ਦੀ ਗੱਲ ਆਉਣ ਦੇ ਆਸਾਰ ਵੀ ਹੁੰਦੇ ਨੇ। ਪਰ ਜਦੋਂ ਤੁਸੀਂ ਕਿਸੇ ਨਾਲ ਬੈਠ ਕੇ ਭਾਈਚਾਰਕ ਤੌਰ ਤੇ ਗੱਲ ਕਰਦੇ ਆ ਤਾਂ ਜ਼ਿਆਦਾਤਰ ਏਦਾਂ ਹੁੰਦਾ ਕਿ ਲੋਕੀ ਖੁੱਲ ਕੇ ਆਪਣੀ ਗੱਲ ਜਿਹੜੀ ਆ ਸੱਚੀ ਦੱਸਦੇ। ਪਰ ਸਾਡੇ ਲਈ ਵੀ ਇਹ ਸੀ ਕਿ ਦੋਵੇਂ ਵਾਰ ਜਦੋਂ ਅਸੀਂ ਲੋਕਾਂ ਨੂੰ ਸਪੈਸ਼ਲੀ ਸਵਾਲ ਪੁੱਛੇ ਤੇ ਕੈਮਰਾ ਲਗਾ ਕੇ, ਉਦੋਂ ਵੀ ਉਹਨਾਂ ਨੇ ਲਗਭਗ ਉਹੀ ਜਾਣਕਾਰੀ ਦਿੱਤੀ, ਔਰ ਜੋ ਉਹ ਬੈਠ ਕੇ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਸੀ ਜਾਂ ਜਦੋਂ ਅਸੀਂ ਜਾ ਕੇ ਬੈਠੇ ਭਾਈਚਾਰਕ ਤੌਰ ਤੇ ਬੈਠੇ ਹੋਏ ਆ, ਉਦੋਂ ਵੀ ਉਹਨਾਂ ਨੇ ਸਾਨੂੰ ਇਹੀ ਗੱਲ ਦੱਸੀ। ਔਰ ਹੁਣ ਜਿਹੜੇ ਮਾਰਕੰਡੇ ਕਾਰਜੂ ਕਮਿਸ਼ਨ ਦੇ ਸਾਹਮਣੇ ਉਹਨਾਂ ਨੇ ਬਿਆਨ ਦਿੱਤੇ ਨੇ, ਉਹਦੇ ਵਿੱਚੋਂ ਵੀ ਲਗਭਗ ਇਹੀ ਜਾਣਕਾਰੀ ਆ ਰਹੀ ਹੈ। ਉਹਦੇ ਆਧਾਰ ਤੇ ਇਹ ਪਤਾ ਲੱਗਦਾ ਹੈ ਪਹਿਲਾਂ ਜਦੋਂ ਕੋਟਕਪੂਰਾ ਦੇ ਵਿੱਚ ਗ੍ਰਿਫਤਾਰੀਆਂ ਹੋ ਜਾਂਦੀਆਂ ਨੇ ਤਾਂ ਉਹ ਜਿਹੜੀ ਵੀ ਸੰਗਤ ਕੋਟਕਪੂਰੇ ਜਾ ਰਹੀ ਸੀ ਉਹਨਾਂ ਨੂੰ ਫੜ ਕੇ ਗ੍ਰਿਫਤਾਰ ਕਰ ਲੈਂਦੇ ਸੀਗੇ। ਕਹਿੰਦੇ ਵੀ ਸਾਡੀ ਇੱਥੋਂ ਸਥਾਨਕ ਸੰਗਤ ਨੇ ਇਹ ਮਤਾ ਪਕਾਇਆ ਕਿ ਤੇ ਜਾ ਕੇ ਉਹਨਾਂ ਨੇ ਆਪਾਂ ਨੂੰ ਗ੍ਰਿਫਤਾਰ ਕਰ ਲੈਣਾ, ਮੋਰਚੇ ਤਾਂ ਜਾਣ ਨਹੀਂ ਦੇਣਾ, ਕਿ ਆਪਾਂ ਇਸ ਤਰ੍ਹਾਂ ਕਰਦੇ ਵੀ ਆਪਾਂ ਇੱਥੇ ਬਹਿਬਲ ਕਲਾਂ ਦੇ ਲਾਗੇ ਜਿਹੜਾ ਕੋਟਕਪੂਰਾ ਬਠਿੰਡਾ ਮੇਨ ਰੋਡ ਆ ਉਹਨੂੰ ਜਾਮ ਕਰ ਦਿੰਦੇ ਆ। ਸੋ ਇਹ ਕਹਿੰਦੇ ਵੀ ਅਸੀਂ ਉੱਥੇ ਧਰਨਾ ਲਾ ਕੇ ਬੈਠ ਗਏ ਆ। 15 ਤਰੀਕ ਨੂੰ ਸਵੇਰੇ ਪੁਲਿਸ ਆਈ ਆ, ਤਕਰੀਬਨ ਮੂੰਹ ਨੇੜੇ ਹੀ, ਉਦੋਂ ਆ ਕੇ ਉਹਨਾਂ ਨੇ ਇਹਨਾਂ ਨੂੰ ਉੱਥੋਂ ਉਠਾ ਦਿੱਤਾ, ਔਰ ਉੱਥੋਂ ਦੇ ਕਰੀਬ ਜੀਤੇ ਦੇ ਆ ਉਹ ਪਿੰਡਾਂ ਦੇ, ਇਹਨਾਂ ਪਿੰਡਾਂ ਦੇ ਗ੍ਰਿਫਤਾਰ ਕੀਤੇ ਨੇ, ਔਰ ਉਹ ਧਰਨਾ ਉੱਥੋਂ ਲਗਭਗ 3-4 ਵਜੇ ਉਠਾ ਦਿੱਤਾ ਗਿਆ। ਉਸ ਤੋਂ ਬਾਅਦ ਦੇ ਵਿੱਚ ਉਹ ਕਹਿੰਦੇ ਕਿ ਅਸੀਂ ਕਿਹਾ ਕਿ ਚਲੋ ਜੇ ਮੇਨ ਰੋਡ ਤੇ ਨਹੀਂ ਬੈਠਣ ਦਿੰਦੇ ਤੇ ਸਾਡਾ ਰੋਸ ਪ੍ਰਗਟ ਕਰਨ ਦਾ ਤਰੀਕਾ ਤਾਂ ਹੈ ਹੀ, ਤੇ ਕਹਿੰਦੇ ਵੀ ਅਸੀਂ ਲਿੰਕ ਰੋਡ ਦੇ ਉੱਪਰ ਬੈਠੇ ਹੋਏ ਜੀ। ਔਰ ਸਾਨੂੰ ਇੱਥੋਂ ਤੱਕ ਵੀ ਉਹਨਾਂ ਨੇ ਦੱਸਿਆ ਕਿ ਸਾਰੀ ਰਾਤ ਅਸੀਂ ਆਵਾਜ਼ਾਂ ਦੇ ਕੇ ਸਪੀਕਰ ਦੇ ਉੱਤੇ, ਔਰ ਪੁਲਿਸ ਵਾਲਿਆਂ ਨੂੰ ਵੀ ਮਤਲਬ ਚਾਹ ਜਿਹੜੀ ਹੈ, ਕਿਉਂਕਿ ਠੰਡ ਦਾ ਮੌਸਮ ਹੁੰਦਾ ਰਾਤ ਨੂੰ, ਔਰ ਉਹਨਾਂ ਨੂੰ ਚਾਹ ਕਹਿੰਦੇ ਵੀ ਅਸੀਂ ਦਿੰਦੇ ਰਹੇ ਹਾਂ, ਲੰਗਰ ਚੱਲਦਾ ਰਿਹਾ ਆ। ਔਰ ਜਿਸ ਸਮੇਂ ਦੁਬਾਰਾ SSP ਚਰਨਜੀਤ ਸ਼ਰਮਾ ਦੀ ਅਗਵਾਈ ਦੇ ਵਿੱਚ ਪੁਲਿਸ ਆਈ ਹੈ, ਪੁਲਿਸ ਪਾਰਟੀ ਮੋਗੇ ਵਾਲੀ, ਤਾਂ ਉਹਨਾਂ ਨੇ ਉਹ ਕਹਿੰਦੇ ਵੀ ਬਿਲਕੁਲ ਕੋਈ ਗੱਲ ਨਹੀਂ ਦੇਖੀ। ਉਹਨਾਂ ਨੇ ਆਉਂਦਿਆਂ ਸਾਰ ਬੀਬੀਆਂ ਨੂੰ ਕਿਹਾ ਕਿ ਚਲੋ ਉੱਥੋਂ ਚਲੋ, ਔਰ ਜਿੱਦਾਂ ਹੀ ਉੱਠੀਆਂ ਨਾਲ ਦੀ ਨਾਲ ਉਹਨਾਂ ਨੇ ਲਾਠੀਚਾਰਜ ਤੇ ਗੋਲੀਬਾਰੀ ਜਿਹੜੀ ਇੱਕ ਦੇ ਦਿਨ ਵਾਸਤੇ ਸ਼ੁਰੂ ਕਰ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਇਹ ਜਿਹੜੇ ਬਿਆਨ ਨੇ ਜਾਂ ਗਵਾਹ ਨੇ, ਇਹ ਤਾਂ ਸਿੱਖ ਸੰਗਤਾਂ ਦਾ ਇੱਕ ਪੱਖ ਹੋਇਆ, ਪਰ ਦੂਸਰੇ ਪਾਸੇ ਜਿਹੜੇ ਪੁਲਿਸੀਏ ਸੀਗੇ, ਕਿ ਸਿੱਖ ਸਿਆਸਤ ਨੇ ਉਹਨਾਂ ਤੱਕ ਵੀ ਪਹੁੰਚ ਕੀਤੀ ਕਿ ਉਹਨਾਂ ਨੇ ਅੰਡਰ ਕਿਸ ਸਰਕਮਸਟੈਂਸਿਸ, ਕਿਹੜੇ ਦਬਾਅ ਥੱਲੇ ਜਾਂ ਕਿਹੜੇ ਆਰਡਰ ਥੱਲੇ ਇਸ ਤਰ੍ਹਾਂ ਦਾ ਐਕਸ਼ਨ ਲਿੱਤਾ? ਹਾਂਜੀ, ਅਸੀਂ ਇੱਕ ਗੱਲ ਤਾਂ ਇਹ ਹੈ ਕਿ ਅਸੀਂ ਆਪਣੇ ਤੌਰ ਦੇ ਉੱਪਰ ਕਿਸੇ ਤੱਕ ਪਹੁੰਚ ਕੇ ਜ਼ਿਆਦਾ ਰਿਕਾਰਡਿੰਗ ਜਿਹੜੀ ਆ ਉਹ ਨਹੀਂ ਸੀ ਕੀਤੀ, ਕਿਉਂਕਿ ਇੱਕ ਪਬਲਿਕ ਸੁਣਵਾਈ ਹੋ ਰਹੀ ਸੀ, ਜਨਤਕ ਸੁਣਵਾਈ ਹੋ ਰਹੀ ਸੀ, ਔਰ ਜਨਤਕ ਸੁਣਵਾਈ ਦੇ ਵਿੱਚ ਦੋਵਾਂ ਧਿਰਾਂ ਨੂੰ ਜਿਹੜੇ ਪ੍ਰਬੰਧਕ ਨੇ, ਔਰ ਖਾਸ ਕਰਕੇ ਜਸਟਿਸ ਮਾਰਕੰਡੇ ਕਾਰਜੂ ਨੇ, ਉਹਨਾਂ ਦੇ ਵੱਲੋਂ ਭੇਜਿਆ ਗਿਆ ਸੀਗਾ। ਪਰ ਉੱਥੇ ਸੁਣਵਾਈ ਦੇ ਦੌਰਾਨ ਪੁਲਿਸ ਜਾਂ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਆਪਣਾ ਪੱਖ ਪੇਸ਼ ਕਰਨ ਦੇ ਲਈ ਪੇਸ਼ ਨਹੀਂ ਹੋਇਆ, ਤੇ ਇਸ ਕਰਕੇ ਮੈਂ ਇਹ ਕਹਿ ਸਕਦਾ ਕਿ ਇਹਦੇ ਵਿੱਚ ਉਹਨਾਂ ਦਾ ਪੱਖ ਜਿਹੜਾ ਆ ਉਹ ਨਹੀਂ ਹੈਗਾ। ਕਿਉਂਕਿ ਜਦੋਂ ਇੱਕ ਸੁਪਰੀਮ ਕੋਰਟ ਦੇ ਜੱਜ ਨੇ ਉਹਨਾਂ ਨੂੰ ਆਪਣਾ ਪੱਖ ਪੇਸ਼ ਕਰਨ ਦੇ ਲਈ ਨਹੀਂ ਆ ਰਹੇ, ਤਾਂ ਸਾਡੇ ਲਈ ਇਹ ਬਹੁਤ ਮੁਸ਼ਕਲ ਸੀਗਾ ਕਿ ਅਸੀਂ ਆਪਣੇ ਤੌਰ ਦੇ ਉੱਪਰ ਜਾ ਕੇ ਉਹਨਾਂ ਦਾ ਕੋਈ ਪੱਖ ਲੈਣ ਦੀ ਕੋਸ਼ਿਸ਼ ਕਰੀਏ। ਹਾਂ, ਜਿਸ ਤਰ੍ਹਾਂ ਹੁਣ ਮੰਨ ਲਓ ਕਿ ਆਪਣੇ ਜਸਟਿਸ ਜੋਰਾ ਸਿੰਘ ਹੋਣਾ ਦਾ ਕਮਿਸ਼ਨ ਹੈ, ਉਹ ਜ਼ਾਹਰ ਦੀ ਗੱਲ ਹੈ ਕਿ ਪ੍ਰਸ਼ਾਸਨਿਕ ਪੁਲਿਸ ਜਿਹੜੀ ਆ ਉਹ ਆਪਣਾ ਪੱਖ ਉੱਥੇ ਰੱਖਣਗੇ। ਅਸੀਂ ਦੇਖਾਂਗੇ ਉਹਨਾਂ ਦੀ ਰਿਪੋਰਟ ਦੇ ਵਿੱਚ ਕੀ ਆਉਂਦਾ ਆ, ਉਹਦੇ ਆਧਾਰ ਦੇ ਉੱਪਰ ਅੱਗੇ ਇਹਦੇ ਸੰਬੰਧੀ ਕੋਈ ਜਾਣਕਾਰੀ ਅਪਡੇਟ ਕਰਨ ਵਾਲੀ ਹੋਈ ਉਹਨਾਂ ਦਾ ਪੱਖ ਵੀ। ਔਰ ਕਿਉਂਕਿ ਜਸਟਿਸ ਮਾਰਕੰਡੇ ਕਾਰਜੂ ਨਾਲ ਵੀ ਜਦੋਂ ਸਾਡੀ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਵੀ ਦੋਵੇਂ ਪੱਖ ਸੁਣਨਾ ਚਾਹੁੰਦੇ ਸੀ, ਪਰ ਹੁਣ ਉਹ ਨਹੀਂ ਆਏ ਤਾਂ ਅਸੀਂ ਮਤਲਬ ਇਹਦੇ ਵਿੱਚ ਕੀ ਕਰ ਸਕਦੇ ਹਾਂ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਜਸਟਿਸ ਮਾਰਕੰਡੇ ਜਿਹੜੇ ਕਮਿਸ਼ਨ ਸੀਗਾ ਇਹ, ਉਸ ਦੇ ਵਿੱਚ ਉਹਨਾਂ ਨੇ ਐਟ ਦੀ ਐਂਡ ਇਹ ਵੀ ਕਿਹਾ ਸੀ, ਸਾਰੀ ਸੁਣਵਾਈ ਕਰਕੇ ਜੋ ਰੈਪ ਅਪ ਕੀਤਾ ਗਿਆ, ਕਿ ਇਸ ਸਾਰੀ ਰਿਪੋਰਟ ਸੰਬੰਧੀ ਉਹ 2 ਹਫ਼ਤੇ ਬਾਅਦ ਪੂਰੀ ਰਿਪੋਰਟ ਦੇਣਗੇ, ਐਵਰੀਥਿੰਗ ਕਿ ਹਾਊ ਵੈਂਟ ਡਨ, ਰਾਈਟ? ਹੁਣ ਆਲਮੋਸਟ 2 ਹਫ਼ਤੇ ਹੋ ਗਏ ਨੇ, ਇਸ ਦੀ ਕੀ ਅਪਡੇਟ ਹੈ ਇਸ ਵੇਲੇ?
ਹਾਂਜੀ, ਮੈਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ, ਜਿਹੜੇ ਜਸਟਿਸ ਮਾਰਕੰਡੇ ਕਾਰਜੂ ਉਹਨਾਂ ਨਾਲ ਤਾਂ ਨਹੀਂ ਸਾਡਾ ਸੰਪਰਕ ਹੋਇਆ, ਪਰ ਜਿਹੜੀਆਂ ਹਿਊਮਨ ਰਾਈਟਸ ਦੀਆਂ ਜਥੇਬੰਦੀਆਂ ਦੇ ਵੱਲੋਂ ਇਹ ਕਮਿਸ਼ਨ ਸਥਾਪਿਤ ਕੀਤਾ ਗਿਆ ਸੀਗਾ, ਉਹਨਾਂ ਨਾਲ ਸਾਡੀ ਗੱਲਬਾਤ ਹੋਈ ਔਰ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਰਿਪੋਰਟ ਤਕਰੀਬਨ ਆਪਣੇ ਆਖਰੀ ਪੜਾਅ ਦੇ ਉੱਪਰ ਹੈ ਔਰ ਹੋ ਸਕਦਾ ਕਿ ਬਹੁਤ ਜਲਦੀ ਇਹ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਜਾਵੇ। ਆਪਾਂ ਨੂੰ ਉਮੀਦ ਕਰਨੀ ਚਾਹੀਦੀ ਹੈ ਕਿ ਕੁਝ ਦਿਨਾਂ ਦੇ ਅੰਦਰ ਰਿਪੋਰਟ ਜਿਹੜੀ ਹੈ ਉਹ ਜਨਤਕ ਹੋਣੀ ਚਾਹੀਦੀ ਹੈ। ਅਸੀਂ ਵੀ ਇਹੀ ਆਸ ਕਰ ਰਹੇ ਹਾਂ ਜੀ। ਤੇ ਵੀਰ ਜੋ ਇਹ ਜਨਤਕ ਰਿਪੋਰਟ ਹੁੰਦੀ ਕਿ ਆਮ ਸੌਰੀ ਕਿ ਤੁਹਾਡਾ ਤੁਸੀਂ ਰੀਚ ਆਊਟ ਨਹੀਂ ਕਰ ਪਾਏ ਮਾਰਕੰਡੇ ਕਾਸਟ ਨੂੰ, ਪਰ ਚਲੋ ਹਿਊਮਨ ਰਾਈਟਸ ਜਿਹੜੇ ਬਾਕੀ ਨੇ ਅਧਿਕਾਰੀ ਨੇ ਜਾਂ ਆਗੂਜ਼ ਨੇ ਉਹਨਾਂ ਦੇ ਤੱਕ ਤੁਹਾਡੀ ਪਹੁੰਚ ਹੋਈ ਹੈ, ਪਰ ਜਿਸ ਤਰ੍ਹਾਂ ਇਹਨੇ ਜਨਤਕ ਕਰਨੀ ਹੈ ਰਿਪੋਰਟ, ਵਟ ਇਜ਼ ਦਾ ਫਿਊਚਰ ਲਾਈਕ? ਤੁਸੀਂ ਕੀ ਦੇਖਦੇ ਹੋ ਇਸ ਦੇ ਨਾਲ ਕੀ ਹੋਵੇਗਾ? ਬਿਲਕੁਲ, ਅਸੀਂ ਇਹ ਸਵਾਲ ਦੇਖੋ, ਅਸੀਂ ਜਦੋਂ ਕਿਉਂਕਿ ਸੁਣਵਾਈ ਹੋਈ ਹੈ ਉਸ ਤੋਂ ਬਾਅਦ ਦੇ ਵਿੱਚ ਜਸਟਿਸ ਕਾਰਜੂ ਦੇ ਨਾਲ ਵੀ ਔਰ ਜਿੰਨਾ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਇਹ ਕਮਿਸ਼ਨ ਬਣਾਉਣ ਦਾ ਉਦਮ ਕੀਤਾ ਸੀ, ਉਹਨਾਂ ਦੇ ਨਾਲ, ਉਹਨਾਂ ਦੇ ਨੁਮਾਇੰਦਿਆਂ ਨਾਲ ਵੀ ਸਾਡੀ ਗੱਲਬਾਤ ਹੋਈ ਔਰ ਅਸੀਂ ਉਹਨਾਂ ਨੂੰ ਇਹ ਗੱਲ ਪੁੱਛੀ ਸੀ ਕਿ ਇਸ ਰਿਪੋਰਟ ਦੀ ਮਾਨਤਾ ਕੀ ਹੋਊਗੀ। ਤਾਂ ਜਸਟਿਸ ਕਾਰਜੂ ਨੇ ਸਾਨੂੰ ਇਹ ਗੱਲ ਕਹੀ ਕਿ ਦੇਖੋ, ਕਿਸੇ ਵੀ ਕਮਿਸ਼ਨ ਦੀ ਸਭ ਤੋਂ ਵੱਡੀ ਮਾਨਤਾ ਇਸ ਗੱਲ ਦੇ ਉੱਤੇ ਨਿਰਭਰ ਕਰਦੀ ਹੈ ਕਿ ਲੋਕ ਉਹਦੇ ਉੱਪਰ ਭਰੋਸਾ ਕਰਦੇ ਨੇ। ਕਿਉਂਕਿ ਮੈਂ ਜਸਟਿਸ ਜੋਰਾ ਸਿੰਘ ਹੋਣਾ ਦੇ ਕਮਿਸ਼ਨ ਦੇ ਉੱਪਰ ਟਿੱਪਣੀ ਤਾਂ ਨਹੀਂ ਦਾਇਰ ਕਰਨੀ ਚਾਹੁੰਦਾ, ਪਰ ਜੋ ਮੈਨੂੰ ਲੋਕਾਂ ਨੇ ਇੱਥੇ ਗੱਲ ਦੱਸੀ ਹੈ, ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਸ ਕਮਿਸ਼ਨ ਦੀ ਕਾਰਵਾਈ ਦੇ ਉੱਪਰ ਯਕੀਨ ਨਹੀਂ ਹੈ। ਸੋ ਉਹ ਕਹਿੰਦੇ ਕਿ ਸਭ ਤੋਂ ਵੱਡੀ ਮਾਨਤਾ ਇਹੀ ਹੈ ਕਿ ਲੋਕ ਕਿਸੇ ਕਮਿਸ਼ਨ ਦੇ ਉੱਪਰ ਭਰੋਸਾ ਕਰਦੇ ਆ ਜਾਂ ਨਹੀਂ ਕਰਦੇ, ਔਰ ਜਿੰਨੀ ਵੱਡੀ ਪੱਧਰ ਤੇ ਲੋਕ ਉਹ ਕਹਿੰਦੇ ਗਵਾਹੀਆਂ ਦੇਣ ਦੇ ਲਈ, ਅਸੀਂ ਵੀ ਦੇਖਿਆ ਕਿ ਗਵਾਹ ਜਿੰਨੀ ਸ਼ਿੱਦਤ ਦੇ ਨਾਲ ਉੱਥੇ ਪਹੁੰਚੇ, ਪਿੰਡ ਦੇ ਲੋਕ ਉਹਨਾਂ ਨੇ ਦਿੱਤਾ, ਇਹਦਾ ਮਤਲਬ ਉਹਨਾਂ ਨੂੰ ਘੱਟੋ ਘੱਟ ਇਸ ਜਾਂਚ ਦੇ ਉੱਪਰ ਭਰੋਸਾ ਹੈ ਕਿ ਸੱਚਾਈ ਨੂੰ ਸਾਹਮਣੇ ਲਿਆ ਸਕਦੀ ਹੈ। ਤਾਂ ਜਿਹੜੇ ਵਕੀਲ ਸਾਹਿਬਾਨ ਸੀ ਸਾਡਾ, ਉਹਨਾਂ ਨੂੰ ਵੀ ਇਹੀ ਸਵਾਲ ਸੀਗਾ ਕਿ ਕੀ ਇਹਦੇ ਆਧਾਰ ਤੇ ਕੋਈ ਕਾਨੂੰਨੀ ਕਾਰਵਾਈ ਆਖਿਰਕਾਰ, ਕਿਉਂਕਿ ਸਰਕਾਰ ਵੱਲੋਂ ਬਣਾਇਆ ਗਿਆ ਕਮਿਸ਼ਨ ਨਹੀਂ ਹੈਗਾ, ਤਾਂ ਜ਼ਾਹਰ ਦੀ ਗੱਲ ਹੈ ਕਿ ਜੇਕਰ ਇਹ ਕੋਈ ਰਿਕਮੈਂਡੇਸ਼ਨ ਦਿੰਦਾ ਹੈ ਤਾਂ ਸਰਕਾਰ ਉਹਨਾਂ ਨੂੰ ਨਹੀਂ ਮੰਨੂਗੀ। ਇਹ ਸਪਸ਼ਟ ਗੱਲ ਹੈ, ਵੈਸੇ ਮੰਨ ਸਕਦੀ ਹੁੰਦੀ ਹੈ ਪਰ ਉਹ ਨਹੀਂ ਮੰਨਣਗੇ ਕਿਉਂਕਿ ਉਹਨਾਂ ਨੇ ਇੱਕ ਪੈਰਲਲ ਆਪਣਾ ਕਮਿਸ਼ਨ ਬਣਾਇਆ ਹੋਇਆ, ਉਹ ਜ਼ਾਹਰ ਦੀ ਗੱਲ ਹੈ ਨਹੀਂ ਮੰਨਣਾ। ਪਰ ਇਹਦੇ ਵਿੱਚ ਕਾਨੂੰਨੀ ਤੌਰ ਦੇ ਉੱਪਰ ਇਹਦਾ ਕੀ ਹੈ, ਤਾਂ ਉਹਨਾਂ ਨੇ ਕਿਹਾ ਕਿ ਇਹ ਦੋ ਗੱਲਾਂ ਨੇ। ਇੱਕ ਤਾਂ ਇਹ ਹੈ ਕਿ ਇਹ ਲੋਕ ਕਮਿਸ਼ਨ ਹੈ, ਇਹ ਤੱਥ ਸਾਹਮਣੇ ਲਿਆ ਸਕਦਾ ਆ, ਉਹ ਗੱਲ ਜਿਹੜੇ ਜਾਂ ਫੈਕਟ ਨੇ ਉਹ ਜ਼ਰੂਰ ਲੋਕਾਂ ਦੇ ਸਾਹਮਣੇ ਘੱਟੋ ਘੱਟ ਸੱਚਾਈ ਆਊਗੀ। ਦੂਸਰਾ ਇਹ ਹੈ ਕਿ ਇਸ ਰਿਪੋਰਟ ਨੂੰ ਆਧਾਰ ਬਣਾ ਕੇ ਜਿਹੜੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਜਾਂ ਪੀੜਤ ਪਰਿਵਾਰ ਨੇ ਉਹ ਹਾਈ ਕੋਰਟ ਤੱਕ ਪਹੁੰਚ ਕਰ ਸਕਦੇ ਆ ਕਿ ਇਸ ਮਾਮਲੇ ਦੀ ਜਿਹੜੀ ਜਾਂਚ ਆ ਉਹ ਕਰਵਾਈ ਜਾਵੇ ਕਿਸੇ ਨਿਰਪੱਖ ਏਜੰਸੀ ਦੇ ਵੱਲੋਂ। ਕਿਉਂਕਿ ਜਦੋਂ ਆਪਾਂ ਕਿਸੇ ਕਾਨੂੰਨੀ ਢਾਂਚੇ ਜਾਂ ਸਟੇਟ ਦੇ ਸਿਸਟਮ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਤਾਂ ਦੇਖੋ ਕਾਰਵਾਈ ਜਿਹੜੀ ਆ ਉਹ ਉਹਦੇ ਕਾਨੂੰਨੀ ਢਾਂਚੇ ਦੇ ਰਾਹੀਂ ਚੱਲਦਿਆਂ ਹੀ ਹੋਣੀ ਹੈ। ਜ਼ਾਹਰ ਦੀ ਗੱਲ ਆ, ਉਸ ਕਾਨੂੰਨੀ ਢਾਂਚੇ ਤੋਂ ਬਾਹਰ ਇੱਕ ਲੋਕਾਂ ਦਾ ਕਮਿਸ਼ਨ ਬਣਾਇਆ ਗਿਆ, ਇਹਨੂੰ ਇੱਕ ਮਤਲਬ ਪਹੁੰਚ ਕੀਤੀ ਜਾ ਸਕਦੀ ਹੈ ਅਦਾਲਤਾਂ ਤੱਕ ਕਿ ਉਹ ਇਸ ਕਮਿਸ਼ਨ ਦੀ ਰਿਪੋਰਟ ਦਾ ਨੋਟਿਸ ਲੈਂਦਿਆਂ ਹੋਇਆ ਕਾਰਵਾਈ ਜਿਹੜੀ ਆ ਉਹ ਕਰਨ। ਪਰ ਘੱਟੋ ਘੱਟ ਇਹ ਹੈ ਕਿ ਤੱਥ ਤੇ ਸੱਚਾਈ ਜਿਹੜੀ ਆ ਉਹ ਰਿਕਾਰਡ ਕਰਕੇ ਜ਼ਰੂਰ ਲੋਕਾਂ ਦੇ ਸਾਹਮਣੇ ਜਾਂ ਦੁਨੀਆ ਦੇ ਸਾਹਮਣੇ ਲਿਆਂਦੀ ਜਾਵੇ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਇਹਦੇ ਆਫਿਸਰਸ ਨੇ ਜਿਨ੍ਹਾਂ ਨੇ ਇਹ ਘਟਨਾ ਕੀਤੀ ਹੈ, ਜਿਨ੍ਹਾਂ ਨੇ 2 ਸਿੱਖ ਨੌਜਵਾਨਾਂ ਦੇ ਉੱਪਰ ਗੋਲੀਆਂ ਚਲਾਈਆਂ, ਬਾਕੀਆਂ ਨੂੰ ਜ਼ਖਮੀ ਕੀਤਾ, ਇਹਨਾਂ ਦੇ ਉੱਪਰ ਜਦੋਂ ਪੰਜਾਬ ਸਰਕਾਰ ਨੇ ਤਾਂ ਕੋਈ ਸਪੈਸ਼ਲ ਇਨਕੁਆਇਰੀ ਨਹੀਂ ਬਿਠਾਈ ਜਾਂ ਫਿਰ ਕੋਈ ਸਪੈਸ਼ਲ ਕਾਰਵਾਈ ਨਹੀਂ ਕੀਤੀ, ਪਰ ਇਸ ਦੇ ਨਾਲ ਸਪੈਸ਼ਲ ਇੱਕ ਸਿਮਿਲਰ ਕੇਸ ਸਾਹਮਣੇ ਆਇਆ ਸੀ ਜਿਸ ਤਰ੍ਹਾਂ ਜੂਨ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਜੰਮੂ ਕਸ਼ਮੀਰ ਇਲਾਕੇ ਦੇ ਵਿੱਚ ਵੀ ਇੱਕ ਸਿੱਖ ਨੌਜਵਾਨ ਨੂੰ ਮਾਰ ਦਿੱਤਾ ਗਿਆ ਸੀ। ਹੀ ਵਾਜ਼ ਆਲਸੋ ਵੈਰੀ ਯੰਗ, ਕਿ ਕਿਸ ਤਰ੍ਹਾਂ ਆਫਿਸਰ ਨੇ ਉਹਦੇ ਸਿਰ ਦੇ ਵਿੱਚ ਗੋਲੀ ਮਾਰ ਕੇ, ਕਿਉਂਕਿ ਉਹਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਿਹਦੇ ਪੋਸਟਰ ਲਗਾਏ ਸੀਗੇ, ਤਾਂ ਉਸ ਵੇਲੇ ਉਹਨੂੰ ਮਾਰ ਦਿੱਤਾ ਗਿਆ ਸੀ। ਪਰ ਜਿਹੜਾ ਉਹ ਆਫਿਸਰ ਸੀ ਉਹਨੂੰ ਕਿਸ ਤਰ੍ਹਾਂ ਪਿਛਲੇ ਦਿਨ ਹੁਣ ਤਰੱਕੀ ਮਿਲੀ ਹੈ ਕਿਉਂਕਿ ਉਹਨੇ ਇੱਕ ਸਿੱਖ ਨੌਜਵਾਨ ਦਾ ਕਤਲ ਕੀਤਾ। ਇਸ ਕੇਸ ਦੇ ਵਿੱਚ ਸਿਮਿਲਰ ਲੱਗਦਾ ਹੈ ਕਿ ਇਹਨਾਂ ਨੂੰ ਵੀ ਸ਼ਾਇਦ ਫਿਊਚਰ ਦੇ ਵਿੱਚ ਤਰੱਕੀਆਂ ਇਸੇ ਤਰ੍ਹਾਂ ਲੱਗੇ। ਉਹ ਕੇਸ ਨੂੰ ਤੁਸੀਂ ਇਸ ਕੇਸ ਦੇ ਵਿੱਚ ਕਿਵੇਂ ਸਿਮਿਲਰ ਦੇਖਦੇ ਹੋ? ਦੇਖੋ, ਇਹਨਾਂ ਨੇ ਐਸਐਸਪੀ ਚਰਨਜੀਤ ਸ਼ਰਮਾ ਨੂੰ ਉਸ ਸਮੇਂ ਸਸਪੈਂਡ ਕਰ ਦਿੱਤਾ ਸੀਗਾ ਜੀ, ਤੇ ਇਹ ਮੰਨਿਆ ਜਾਣਾ ਚਾਹੀਦਾ ਕਿ ਉਹ ਹਾਲੀ ਵੀ ਸਸਪੈਂਸ਼ਨ ਦੇ ਅੰਡਰ ਹੀ ਹੋਵੇ। ਤੇ ਪਰ ਇਹ ਤਾਂ ਦੇਖੋ ਇਹ ਸਿਰਫ ਇਹੀ 2 ਮਾਮਲੇ ਨਹੀਂ, ਆਪਾਂ ਦੇਖਿਆ ਕਿ ਇੰਪਿਊਨਿਟੀ ਦੀ ਜਿਹੜੀ ਪਾਲਿਸੀ ਹੈ, ਜਿਹੜੇ ਇਸ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਦੋਸ਼ੀ ਹਨ ਉਹਨਾਂ ਨੂੰ ਬਚਾਉਣ, ਉਹਨਾਂ ਨੂੰ ਤਰੱਕੀਆਂ ਦੇਣ ਦੀਆਂ ਹੋਰ ਬਹੁਤ ਵੱਡੀਆਂ ਮਿਸਾਲਾਂ ਜਿਹੜੀਆਂ ਨੇ ਉਹ ਆਪਣੇ ਸਾਹਮਣੇ ਆ। ਔਰ ਇਹ ਕੋਈ ਟੁੱਟਵੇਂ ਰੁਝਾਨ ਨਹੀਂ ਹੈਗੇ ਕਿ ਅਸੀਂ ਕਹੀਏ ਕਿ ਇਹਨਾਂ 2 ਮਾਮਲਿਆਂ ਦੇ ਵਿੱਚ ਸਾਡੇ ਸਾਹਮਣੇ ਹਾਲ ਦੀਆਂ ਘਟਨਾਵਾਂ ਦੇ ਮੁਤਾਬਕ ਇਹੀ ਹੈ ਜੀ। ਤੇ ਪਰ ਜਦੋਂ ਆਪਾਂ ਦੇਖਦੇ ਆ ਇਹਨੂੰ ਇਸ ਹਿਸਾਬ ਦੇ ਨਾਲ ਕਿ ਇਹ ਇੱਕ ਪਾਲਿਸੀ ਦਾ ਹਿੱਸਾ ਹੈ ਜੀ, ਔਰ ਉਹ ਪਾਲਿਸੀ ਹੁਣ ਤੋਂ ਨਹੀਂ, ਉਹ ਬਹੁਤ ਲੰਬੇ ਸਮੇਂ ਤੋਂ ਲਾਗੂ ਹੈ ਜੀ, ਔਰ ਉਹਦੇ ਤਹਿਤ ਹੀ ਆਪਾਂ ਦੇਖਦੇ ਹਾਂ ਕਿ ਕਿੰਨੇ ਵੱਡੇ ਘਾਣ ਤੋਂ ਬਾਅਦ ਹੁਣ ਕਿੰਨਾ ਕੁਝ ਸਾਹਮਣੇ ਆ ਰਿਹਾ ਆ
ਲੋਕਾਂ ਦੇ, ਕਿੰਨੇ ਤੱਥ ਅੰਦਰਲੇ ਬੰਦੇ ਜਿਹੜੇ ਆ ਉਹ ਬੋਲ ਕੇ ਦੱਸ ਰਹੇ ਆ ਕਿ ਆਹ ਕੁਝ ਵਾਪਰਿਆ, ਪਰ ਉਹ ਵਿਅਕਤੀ ਆਪਣੇ ਸਾਹਮਣੇ, ਸੁਮੇਧ ਸੈਣੀ ਦੀ ਉਦਾਹਰਨ ਸਾਹਮਣੇ, ਕੋਈ ਡੀਜੀਪੀ ਦੇ ਅਹੁਦੇ ਦੇ ਨਾਲ ਉਹਨੂੰ ਨਿਵਾਜਿਆ ਜਾਂਦਾ ਹੀ ਕਹਾਂਗੇ, ਹੋਰ ਕੀ ਕਹਿ ਸਕਦੇ ਆ ਵੀ ਇਸ ਪੱਧਰ ਤੱਕ ਜਿਹੜੇ ਬੰਦਿਆਂ ਦੇ ਖਿਲਾਫ ਦੋਸ਼ ਲੱਗੇ ਹੋਣ ਉਹਨਾਂ ਨੂੰ ਤੁਸੀਂ ਸੁਪਰੀਮ ਕੋਰਟ 'ਚ ਜਾ ਕੇ ਬਚਾਉਂਦੇ ਹੋ। ਔਰ ਇਸ ਤੋਂ ਇਲਾਵਾ ਵੀ ਹੋਰ ਕਾਫੀ ਅਸੀਂ ਇੱਕ ਸਾਡੀ ਜਿਹੜੀ ਸੀਰੀਜ਼ ਹੈ ਆਊਟ ਜਸਟਿਸ, ਉਹਦੇ ਤਹਿਤ ਵੀ ਅਸੀਂ ਇੱਕ ਡਾਕੂਮੈਂਟਰੀ ਇਸ ਸਾਲ ਕਰਨ ਦਾ ਇਰਾਦਾ ਰੱਖਦੇ ਹਾਂ ਕਿ ਜਿੱਥੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਇੱਕ ਸਿੱਖ ਤੇ ਉਹਦੀ ਪਤਨੀ ਨੂੰ ਕਤਲ ਕਰਨ ਦੇ ਮਾਮਲੇ ਦੇ ਵਿੱਚ ਹਾਈ ਕੋਰਟ, ਕਲਕੱਤਾ ਹਾਈ ਕੋਰਟ ਤੱਕ ਨੇ ਉਮਰ ਕੈਦ ਦੀ ਸਜ਼ਾ ਬਹਾਲ ਕੀਤੀ, ਪਰ ਉਹਨਾਂ ਨੂੰ ਭਾਰਤੀ ਰਾਸ਼ਟਰਪਤੀ ਨੇ ਮਾਫੀ ਦੇ ਕੇ ਤੇ ਦੁਬਾਰਾ ਫੇਰ ਨੌਕਰੀ ਦੇ ਉੱਪਰ ਬਹਾਲ ਕਰ ਦਿੱਤਾ। ਸੋ ਇੰਪਿਊਨਿਟੀ ਦੀ ਇਸ ਤੋਂ ਵੱਡੀ ਮਿਸਾਲ ਕੀ ਹੋ ਸਕਦੀ? ਇਹਨਾਂ ਦੇ ਖਿਲਾਫ ਤਾਂ ਅਜੇ ਮੁਕੱਦਮੇ ਨਹੀਂ ਚੱਲ ਰਹੇ ਜੀ, ਪਰ ਜਿੱਥੇ ਮੁਕੱਦਮੇ ਵੀ ਚੱਲੇ, ਸਜ਼ਾ ਵੀ ਹੋਈ, ਉਮਰ ਕੈਦ ਦੀ ਸਜ਼ਾ ਹੋਈ, ਪਰ ਕੁਝ ਮਹੀਨਿਆਂ ਬਾਅਦ ਉਹਨਾਂ ਨੂੰ ਰਾਸ਼ਟਰਪਤੀ ਵੱਲੋਂ ਜੇਲ੍ਹ ਦੇ ਵਿੱਚੋਂ ਕੱਢ ਕੇ ਦੁਬਾਰਾ ਨੌਕਰੀ ਦੇ ਉੱਪਰ ਬਹਾਲ ਕਰ ਦਿੱਤਾ। ਸੋ ਤੁਹਾਡੇ ਸਵਾਲ ਦੇ ਜਵਾਬ 'ਚ ਮੈਂ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਇੱਕ ਬਹੁਤ ਵੱਡੀ ਪਾਲਿਸੀ ਆਫ ਇੰਪਿਊਨਿਟੀ, ਪ੍ਰੋਟੈਕਟਿੰਗ ਕਿਲਰ ਜਿਹੜੇ ਨੇ, ਲੋਕਾਂ ਨੂੰ ਮਾਰਨ ਦੇ ਜਿਹੜੇ ਦੋਸ਼ੀ ਨੇ, ਉਹਨਾਂ ਨੂੰ ਬਚਾਉਣ ਦੀ ਪਾਲਿਸੀ ਦਾ ਇਹ ਹਿੱਸਾ ਹੈ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਜਿਹੜਾ ਇਹ ਘਟਨਾ ਹੋਈ ਸੀ ਜੰਮੂ ਕਸ਼ਮੀਰ ਦੇ ਵਿੱਚ, ਜਿਹੜਾ ਇਹ ਦੋਸ਼ੀ ਸੀਗੇ ਜਾਂ ਇਹਦਾ ਆਫੀਸਰ ਸੀਗਾ, ਸਾਨੂੰ ਉਹਦੀ ਪਹਿਚਾਣ ਤਾਂ ਹੈਗੀ ਆ, ਸੋ ਵੀ ਵਿਲ ਨਾਟ ਫੋਰਗਿਵ ਐਂਡ ਫੋਰਗੇਟ ਹਿਮ, ਬਟ ਜਿਸ ਤਰ੍ਹਾਂ ਇਹ ਬਹਿਬਲ ਕਲਾ ਵਾਲੀ ਘਟਨਾ ਹੈਗੀ ਆ, ਜਿਹੜੇ ਇਹ ਦੋਸ਼ੀ ਨੇ ਜਾਂ ਇਹਦੇ ਆਫੀਸਰਸ ਨੇ ਜਿਨ੍ਹਾਂ ਨੇ ਇਹ ਘਟਨਾਕ੍ਰਮ ਕੀਤਾ ਹੈ, ਜਿਹੜੀ ਗੋਲੀਆਂ ਚਲਾਈਆਂ, ਕੀ ਇਹਨਾਂ ਦੀ ਪਹਿਚਾਣ ਵੀ ਸਾਡੇ ਸਾਹਮਣੇ ਹੈਗੀ ਕਿ ਕਿਹਨਾਂ ਨੇ ਕੀਤਾ ਹੈ, ਨਾਮ ਉਹਨਾਂ ਦੇ? ਦੇਖੋ, ਗਵਰਨਮੈਂਟ ਇਹ ਗੱਲ ਕਹਿ ਰਹੀ ਆ ਕਿ ਅਸੀਂ ਬਾਈ ਨੇਮ ਚਰਨਜੀਤ ਸ਼ਰਮਾ ਦੇ ਖਿਲਾਫ FIR ਕੀਤੀ ਹੈ, ਓਕੇ, ਪਰ ਹੁਣ ਉਹ FIR ਦੇ ਵਿੱਚ ਉਹਨਾਂ ਨੇ ਕੀ ਲਿਖਿਆ ਆ, ਇਹ ਹੁਣ FIR ਦੇਖ ਕੇ ਪਤਾ ਲੱਗ ਸਕਦਾ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਸਾਡੀ ਪਹੁੰਚ ਨਹੀਂ ਅਜੇ ਤੱਕ ਸਿੱਖ ਸਿਆਸਤ ਵੱਲੋਂ FIR ਤੱਕ ਬਣ ਸਕੀ ਜੀ, ਪਰ ਸਾਡੀ ਕੋਸ਼ਿਸ਼ ਹੋਊਗੀ ਕਿ ਜਿਹੜੇ ਮਨੁੱਖੀ ਅਧਿਕਾਰ ਸੰਗਠਨ ਨੇ ਉਹਨਾਂ ਤੱਕ ਪਹੁੰਚ ਕਰਕੇ ਉਹਦੀ FIR ਜਿਹੜੀ ਆ ਉਹ ਹਾਸਲ ਕਰਕੇ ਜ਼ਰੂਰ ਦੇਖਿਆ ਜਾਵੇ। ਪਰ ਗਵਰਨਮੈਂਟ ਵਾਰ-ਵਾਰ ਇਹ ਦਾਅਵਾ ਕਰ ਰਹੀ ਹੈ ਕਿ ਚਰਨਜੀਤ ਸ਼ਰਮਾ ਦੇ ਖਿਲਾਫ ਬਾਈ ਨੇਮ FIR ਹੋਈ ਹੈ। ਔਰ ਇਹ ਗੱਲ ਵੀ ਦੇਖਣ ਵਾਲੀ ਹੈ ਕਿ ਆਮ ਕ੍ਰਿਮੀਨਲ ਪ੍ਰੋਸੀਕਿਊਸ਼ਨ ਦੇ ਵਿੱਚ ਜਦੋਂ FIR ਹੋ ਗਈ ਤਾਂ ਇਨਵੈਸਟੀਗੇਟ ਕਰਕੇ ਕੋਰਟ ਦੇ ਵਿੱਚ ਚਲਾਨ ਦਿੱਤਾ ਜਾਂਦਾ। ਆਮ ਤੌਰ ਦੇ ਉੱਪਰ ਜਿਹੜੇ ਸਰਕਾਰ ਵੱਲੋਂ ਕਮਿਸ਼ਨ ਬਣਾਏ ਜਾਂਦੇ ਨੇ, ਉਹ ਕਿਹਾ ਤਾਂ ਇਹ ਜਾਂਦਾ ਕਿ ਅਸੀਂ ਬਹੁਤ ਖਾਸ ਟ੍ਰੀਟਮੈਂਟ ਦੇ ਰਹੇ ਹਾਂ ਤਾਂ ਕਮਿਸ਼ਨ ਬਣ ਰਿਹਾ ਆ, ਪਰ ਆਪਾਂ ਦੇਖਿਆ ਕਿ ਜਿੱਥੇ ਵੀ ਕਮਿਸ਼ਨ ਬਣਦਾ ਹੈ ਉੱਥੇ ਕਿਤੇ ਵੀ ਕਾਰਗਰ ਕਾਰਵਾਈ ਜਿਹੜੀ ਆ ਉਹ ਸਾਹਮਣੇ ਨਹੀਂ ਆਉਂਦੀ। ਨਕੋਦਰ ਗੋਲੀकांड ਆਪਣੇ ਸਾਹਮਣੇ ਆ, ਔਰ ਜਿਹੜਾ ਕਮਿਸ਼ਨ ਇਹਨਾਂ ਨੇ ਬਣਾਇਆ ਸੀਗਾ ਤਿਵਾੜੀ ਕਮਿਸ਼ਨ, ਉਹ ਸਾਡੇ ਸਾਹਮਣੇ। ਸਭ ਤੋਂ ਵੱਡੀ ਉਦਾਹਰਨ ਸਾਡੇ ਸਾਹਮਣੇ ਦਿੱਲੀ ਨਵੰਬਰ ਕਤਲੇਆਮ ਦੇ ਸੰਬੰਧੀ ਜਿਹੜੇ ਸਿੱਖ ਨਸਲਕੁਸ਼ੀ ਦੇ ਸੰਬੰਧੀ ਜਿਹੜੇ ਇਹਨਾਂ ਨੇ ਕਮਿਸ਼ਨ ਬਣਾਏ ਸੀ, ਕਮਿਸ਼ਨ ਬਣਾਏ ਜਾਂ ਕਮੇਟੀਆਂ ਬਣਾਈਆਂ ਕਿੰਨੀਆਂ, 11 12, ਕੀ ਨਤੀਜਾ ਆਖਰ ਉਹਨਾਂ ਦਾ ਨਿਕਲ ਕੇ ਸਾਹਮਣੇ ਆਇਆ ਜੀ। ਸੋ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਬਾਈ ਨੇਮ ਉਹਨਾਂ ਦੇ ਚਰਨਜੀਤ ਸ਼ਰਮੇ ਦੇ ਖਿਲਾਫ ਜਿਹੜੀ ਆ FIR ਕੀਤੀ ਹੈ, ਹੋਰ ਉਹਦੇ ਚ ਕਿਹੜੇ ਪੁਲਿਸ ਅਧਿਕਾਰੀਆਂ ਦੇ ਨਾਂ ਨੇ, ਕੀ ਉਹਦੇ ਚ ਗੋਲੀ ਚਲਾਉਣ ਦੇ ਲਈ ਕਿਸੇ ਨੂੰ ਦੋਸ਼ੀ ਮਿਥਿਆ ਗਿਆ ਆ, ਇਹ ਅਜੇ ਗੱਲਾਂ ਜਿਹੜੀਆਂ ਉਹ ਸਰਕਾਰ ਵੱਲੋਂ ਸਾਹਮਣੇ ਨਹੀਂ ਲਿਆਂਦੀਆਂ। ਬਿਲਕੁਲ, ਬਿਕਾਜ਼ ਕਮਿਸ਼ਨ ਆਫ ਇਨਕੁਆਇਰੀ ਜਿਹੜੀ ਜਸਟਿਸ ਕਾਰਜੂ ਹੈ ਉਹਦੇ ਸੰਬੰਧੀ ਕਿੰਨੀ ਕੁ ਜਾਣਕਾਰੀ ਸਾਹਮਣੇ ਆਉਂਦੀ ਹੈ, ਉਹ ਹੁਣ ਜਦੋਂ ਰਿਪੋਰਟ ਸਾਹਮਣੇ ਆਊਗੀ ਤਾਂ ਆਪਾਂ ਨੂੰ ਪਤਾ ਲੱਗ ਜਾਊਗਾ। ਹਾਂਜੀ ਵੀਰ ਜੀ, ਹਮੇ ਆਈ ਅੰਡਰਸਟੈਂਡ ਕਿ ਸਿੱਖ ਸਿਆਸਤ ਦੀ ਹਜੇ FIR ਤੱਕ ਪਹੁੰਚ ਨਹੀਂ ਹੋਈ, ਪਰ ਜਦੋਂ ਅਸੀਂ ਹਰਪਾਲ ਸਿੰਘ ਚੀਮਾ ਨਾਲ ਗੱਲਬਾਤ ਕੀਤੀ, ਜਿਹੜੇ ਐਡਵੋਕੇਟ ਨੇ ਹਿਊਮਨ ਰਾਈਟਸ ਦੇ, ਉਹਨਾਂ ਨੇ ਸਾਨੂੰ ਸਮਝਾਇਆ ਸੀ ਕਿ ਜਿਹੜੀ ਇਹ FIR ਸੀਗੀ ਇਹ ਵੀ ਬਹੁਤ ਲੇਟ ਦਰਜ ਕੀਤੀ ਗਈ ਸੀਗੀ, ਇਹਦੇ ਵਿੱਚ ਵੀ ਪ੍ਰੋਪਰ ਕੋਡ ਆਫ ਕੰਡਕਟ ਜਿਹੜਾ ਸੀਗਾ ਫੋਲੋ ਨਹੀਂ ਕੀਤਾ ਗਿਆ ਸੀ। ਸੋ ਆਈ ਡੋਂਟ ਨੋ ਕਿ ਇਹ FIR ਮਾਇਨੇ ਵੀ ਰੱਖਦੀ ਹੈ ਸਾਡੇ ਲਈ ਕਿ ਨਹੀਂ, ਪਰ ਵੀ ਵਿਲ ਵੇਟ ਕਿ ਜਿਹੜਾ ਜਸਟਿਸ ਕਾਰਜੂ ਕਮਿਸ਼ਨ ਹੈਗਾ ਵਾ, ਜਿਹੜੀ ਇਹਦੀ ਰਿਪੋਰਟ ਹੈਗੀ ਹੈ, ਅਸੀਂ ਉਹਦੀ ਵੇਟ ਕਰਦੇ ਹਾਂ ਇਸ ਵੇਲੇ ਕਿ ਉਹ ਸਾਹਮਣੇ ਆਏਗੀ, ਉਸ ਦੇ ਵਿੱਚ ਜਿਹੜੇ ਤੱਥ ਨੇ ਉਹਨਾਂ ਨੂੰ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝਾ ਜ਼ਰੂਰ ਕਰਾਂਗੇ। ਸੋ ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਜਿਹੜੇ ਇਹ ਪੂਰੀ ਘਟਨਾ ਸੀਗੀ ਇਸ ਦਾ ਵੇਰਵਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ, ਐਂਡ ਥੈਂਕ ਯੂ ਸੋ ਮਚ ਕਿ ਸਿੱਖ ਸਿਆਸਤ ਦੀ ਪੂਰੀ ਟੀਮ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਦੇ ਉੱਪਰ ਡਾਕੂਮੈਂਟਰੀ ਤਿਆਰ ਕੀਤੀ ਹੈ। ਐਂਡ ਵਿਊਅਰਸ ਨਾਲ ਮੈਂ ਇੱਕ ਵਾਰੀ ਫਿਰ ਸ਼ੇਅਰ ਕਰਨਾ ਚਾਹਾਂਗੀ ਕਿ ਇਹ ਡਾਕੂਮੈਂਟਰੀ ਜਿਹੜਾ ਪਹਿਲਾ ਭਾਗ ਹੈ ਅਸੀਂ ਇਸ ਐਤਵਾਰ ਨੂੰ 7 ਵਜੇ ਸ਼ਾਮ ਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਕਰਾਂਗੇ। ਤਾਂ ਵੀਰ ਜੀ ਥੈਂਕ ਯੂ ਸੋ ਮਚ ਫॉर योर टाइम। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।